अस्सलाम वालेकुम लो जी यारो बेलियो मित्रों ते सज्जनों तुसी देख रहे हो एसएमएद पंजाबी तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਹਾਨੂੰ ਮੌਲਾ ਲਵੇ ਹਾਂ ਤੁਹਾਨੂੰ ਕੀੜੇ ਪੈਣ ਤੁਹਾਨੂੰ ਟਾਲਾ ਚੁੱਕ ਕੇ ਲੈ ਜਾਏ ਬਾਬਾ ਜੀ ਫਰਮਾਉਂਦੇ ਨੇ ਇਸ ਕਰਕੇ ਸਬਸਕ੍ਰਾਈਬ ਜ਼ਰਾ ਖਿੱਚ ਕੇ ਰੱਖੋ ਲੋ ਜੀ ਸਭ ਤੋਂ ਬੜੀ ਜਿਹੜੀ ਕਮਾਲ ਔਰ ਧਮਾਲ ਕਿਸਮ ਦੀ ਤਿਆਰੀ ਹੈ 14 ਅਗਸਤ ਦੀ ਉਹ ਹੋ ਰਹੀ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਸਭ ਤੋਂ ਅੱਗੇ ਜਾ ਰਿਹਾ ਹੈ ਤਿਆਰੀਆਂ ਦੇ ਵਿੱਚ ਕੀ ਤਿਆਰੀਆਂ ਹੋ ਰਹੀਆਂ ਨੇ ਇਹ ਮੈਂ ਤੁਹਾਨੂੰ ਜਾ ਰਿਹਾ ਮੈਂ ਦੱਸਣ ਔਰ ਤੁਹਾਨੂੰ ਪਤਾ ਕਿ ਕਿਉਂ ਨਾ ਤਿਆਰੀਆਂ ਹੋਣ ਕਿਉਂਕਿ ਸਾਡੇ ਜਿਹੜੇ ਫੀਲਡ ਮਾਰਸ਼ਲ ਨੇ ਉਹਨਾਂ ਦੀ ਪਸੰਦੀਦਾ ਹਕੂਮਤ ਜਿਹੜੀ ਹੈ ਪੰਜਾਬ ਹਕੂਮਤ ਬਲਕਿ ਬਾਬਾ ਜੀ ਫਰਮਾਉਂਦੇ ਨੇ ਕਿ ਉਹਨਾਂ ਦੀ ਪਸੰਦੀਦਾ ਹਕੂਮਤ ਨਹੀਂ ਪੁੱਤਰ ਉਹਨਾਂ ਦੀ ਪਸੰਦੀਦਾ ਰਨ ਜਿਹੜੀ ਹੈ ਰਨ ਪੰਜਾਬੀ ਉਰਦੂ ਔਰਤ ਨੂੰ ਕਹਿੰਦੇ ਨੇ ਹਾਂ ਪੰਜਾਬੀ ਚ ਰਨ ਹੀ ਕਹਿੰਦੇ ਨੇ ਉਹਨੂੰ ਹਾਂ ਕੋਈ ਹੋਰ ਮਤਲਬ ਨਹੀਂ ਇਹਦਾ ਹਾਂ ਔਰ ਜਿਹੜੀ ਫੀਲਡ ਮਾਰਸ਼ਲ ਨੂੰ ਪਸੰਦ ਹੈ ਉਹਨਾਂ ਦੀ ਰਨ ਜਿਹੜੀ ਹੈ ਮਾਈ ਤੰਦੂਰ ਵਾਲੀ ਮਾਈ ਜਨਾਲੀ ਟਿੱਕਿਆਂ ਵਾਲੀ ਮਾਈ ਕਤਰੀ ਕਬਾਬਾਂ ਵਾਲੀ ਤੇ ਮਾਈ ਦੁੱਧ ਵਾਲੀ ਤੇ ਮਾਈ ਲੋਟਾ ਪਾਣੀ ਕੱਢਣ ਵਾਲੀ ਤੇ ਮਾਈ ਫੀਲਡ ਮਾਰਸ਼ਲ ਦਾ ਜਿਹੜਾ ਮਤਲਬ ਹੈ ਜੋ ਵੀ ਹੈ ਇੱਜ਼ਤ ਕਰਨ ਵਾਲੀ एहतराम देने वाली मुहब्बत करने वाली प्यार दियां इश्क दियां पिंगा पाने वाली मारी जी ओहदे सूबे दे विच जनाब हाँ जी ओहदी हुकूमत दे विच जनाब तैयारियां 14 अगस्त दियां हो रही ने और क्यों ना होण क्योंकि आही तां इन्हां दे पल्ले होर परफॉर्मेंस इन्हां दी है कोई नहीं कि भाई कोई आवाम दी लई कोई पब्लिक वास्ते कोई काम कर सकन नहीं वो जीरो आ हाँ सिर्फ टिकटॉक दी परफॉर्मेंस आ ਆਹੀ ਫੀਲਡ ਮਾਰਸ਼ਲ ਨੂੰ ਵੀ ਪਸੰਦ ਆ ਉਹ ਅਮਰੀਕਾ 'ਚ ਖੜੇ ਹੋ ਕੇ ਕਹਿੰਦੇ ਆ ਕਿ ਵੀ ਮਾਈ ਦੀਆਂ ਕਿਆ ਬਾਤਾਂ ਉਹ ਮਾਈ ਤੇਰੀਆਂ ਕਿਆ ਬਾਤਾਂ ਤੇਰੀ ਰਾਤੀ ਜੰਮਿਆ ਹੀ ਕੋਈ ਨਹੀਂ ਮਾਈ ਉਹ ਕਹਿੰਦੀ ਹੈ ਕਿ ਮੈਨੂੰ ਛੱਡੋ ਤੁਹਾਡੀ ਰਾਤੀ ਵੀ ਕੋਈ ਨਹੀਂ ਜੰਮਿਆ ਬਾਬਾ ਜੀ ਕਹਿੰਦੇ ਦੋਵੇਂ ਜਣੇ ਰਲ ਕੇ ਕੋਈ ਮੇਰਾ ਮਤਲਬ ਹੈ ਕਿ ਜੰਮ ਲੈਣ ਕੋਈ ਹੋਰ ਚੀਜ਼ ਹੋਰ ਚੀਜ਼ ਕੀ ਜੰਮਣੀ ਹੈ ਬਾਬੇ ਕਹਿੰਦੇ ਪਰਫਾਰਮੈਂਸ ਜੰਮ ਲੈਣ ਕੋਈ ਲੋਕਾਂ ਨੂੰ ਇਨਸਾਫ ਮਿਲੇ ਕੋਈ ਕਾਨੂੰਨ ਹੋਵੇ ਕੋਈ ਆਇਨ ਹੋਵੇ ਮੈਂ ਕਿਹਾ ਬਾਬਾ ਜੀ ਛੱਡੋ ਇਹ ਗੱਲਾਂ ਹਾਂ ਕਾਨੂੰਨ ਆਇਨ ਹੈ ਖਤਮ ਛੱਡੋ ਹਾਂ ਬਾਬਾ ਕਹਿੰਦੇ ਚਲੋ ਅਦਾਲਤ ਹੈ ਆਜ਼ਾਦ ਕਰ ਦੇਣ ਯਾਰ ਕੋਈ ਇਨਸਾਫ ਤੇ ਮਿਲ ਸਕੇ ਵਿਚਾਰਿਆਂ ਨੂੰ ਮੈਂ ਕਿਹਾ ਛੱਡੋ ਬਾਬਾ ਜੀ ਯਾਰ 14 ਅਗਸਤ ਦੀਆਂ ਤਿਆਰੀਆਂ ਦੇਖੋ ਤੁਸੀਂ ਬਾਕੀ ਖੱਲੀ ਵੱਲੀ 14 ਅਗਸਤ ਦੀਆਂ ਤਿਆਰੀਆਂ ਹੋ ਰਹੀਆਂ ਔਰ ਮਾਈ ਨੇ ਆਪਣੀਆਂ ਸਾਰੀਆਂ ਜਮਾਦਾਰਨੀਆਂ ਜਿਹੜੀਆਂ ਮੇਰਾ ਮਤਲਬ ਹੈ ਕਿ ਸਾਰੀਆਂ ਨੌਕਰਾਨੀਆਂ ਜਿਹੜੀਆਂ ਨੇ ਉਹ ਮਾਈ ਨੇ ਕੰਮ ਤੇ ਲਾਤੀਆਂ ਨੇ और बाबा जी फरमाते ने कि सारियां ही काम ते लातियां मैं कहा हाँ जी सर बाबा जी कहते तो पहले भी काम ते लगियां सन मैं बाबा जी और लगियां सन लेकिन ए 14 अगस्त की तैयारी दे काम ते लाती बाबा जी ने नाल ही फिक्र पै गई बाबा जी कहते डड्डू ने किहड़े काम लाया मैं बाबा जी फिक्र ना करो डड्डू भी बहुत अच्छा काम कर रहा हाँ वो लग्या जिथे उन्होंने लाया गया और वो भी है रंगा रंग तकरीबात दे विच तुहानूं नज़र आएगा मेकअप करके सर्जरी तो पहले ही करवा ली डड्डू खूबसूरत हो जा रहा दिन ब दिन खूबसूरत हो जा रहा हाँ हुण मैं सोचना है कि यार हाँ बाबा जी की नज़र हटाई जाए डड्डू तो अपनी नज़र पाई इन्ना सोहना हो गया पता नहीं कित्थों सर्जरियां करवांदा रहा यकीन करो पकौड़े वाला नक सी इहदा हाँ और तरबूज रखा मूँह सी डड्डू का और तो करा सर्जरियां उन्हें आज बिल्कुल पतला पतंग करके रख दिता हाँ डड्डू तेरियां क्या बातां डड्डू भी लगी है लेकिन फिलहाल तो मैं क्लिप दिखाने जा रहा तुम देखो जिहड़ियां तैयारियां तुहानूं इहदे तो अंदाज़ा हो जाएगा कि की तैयारियां हो रही और कौन तैयारी करा रहे हैं सारे देखो ओ बल्ले तेरे पोले ये मुँह वाली हाँ अजमा पोली जी हाँ वो तो नज़र आ रही है और रंगा रंग तकरीबात दे इफ्तिताह कर रही है नाल ओहदे खड़ी है रेशम हाँ और बाकी जिन्ने फनकार तुसी देख लियो सारे दे सारे दगड़ दले पहुंचे ऐसियां शक्लां तुसी देखोगे तुसी हैरान होवोगे ओए है भी पहुंचे है भी पहुंचे बई सारे ने पहुंचना चाहिए अच्छी गल है पहुंचना बई उन्हां दा रोजी रोटी चलो लग जाती यार हाँ चलो आ जी पंजाब हुकूमत उवें तो सिखांदी नहीं इन्हों ਇੱਥੇ ਬੁਲਾ ਕੇ ਕੋਈ 4 ਪੈਸੇ ਦੇ ਦਿੰਦੀ ਹੈ, ਕੋਈ ਕਿਸੇ ਕੋ ਗਾਣਾ ਗਵਾਉਣਗੇ, ਕਿਸੇ ਕੋ ਨਾਚ ਕਰਵਾਉਣਗੇ, ਕਿਸੇ ਕੋ ਡਾਂਸ ਕਰਵਾਉਣਗੇ। ਨਾਲ ਤੁਸੀਂ ਦੇਖ ਲਓ ਕਿ ਉਹ ਨਾਚੀ, ਮੇਰਾ ਮਤਲਬ ਹੈ ਕਿ ਉਹ
ਰੇਸ਼ਮ ਵੀ ਖੜੀ ਆ, ਉਹ ਡਾਂਸ ਬੜਾ ਮਸ਼ਹੂਰ ਆ, ਕਮਾਲ ਨੱਚਦੀ ਸੀ ਆ ਫਿਲਮਾਂ ਦੇ ਵਿੱਚ। ਓਏ ਹੋਏ, ਬਾਬਾ ਜੀ ਕਹਿੰਦੇ ਫਿਲਮਾਂ 'ਚ ਨਹੀਂ ਹੈ, ਵੈਸੇ ਵੀ ਬਹੁਤ ਨੱਚਦੀ ਹੈ, ਅੱਛਾ ਨੱਚਦੀ। ਮੈਂ ਕਿਹਾ ਬਾਬਾ ਜੀ ਤੁਹਾਨੂੰ ਕਿਵੇਂ ਪਤਾ? ਬਾਬਾ ਜੀ ਕਹਿੰਦੇ ਮੈਨੂੰ ਕਿਸੇ ਨੇ ਦੱਸਿਆ ਸੀ। ਮੈਂ ਕਿਹਾ ਬਾਬਾ ਜੀ ਕਿੰਨੇ? ਬਾਬਾ ਜੀ ਕਹਿੰਦੇ ਉਹ ਜਿਹੜਾ ਖਕਾਨ ਅਬਾਸੀ ਨਹੀਂ। ਮੈਂ ਕਿਹਾ ਜੀ। ਬਾਬਾ ਜੀ ਕਹਿੰਦੇ ਉਹਨਾਂ ਦਾ ਬੜਾ ਚੱਕਰ ਚੱਲਦਾ ਰਿਹਾ। ਮੈਂ ਕਿਹਾ ਨਹੀਂ ਬਾਬਾ ਜੀ ਕਹਿੰਦੇ ਹਾਂ ਐਸਾ ਮੁਆਸ਼ਕਾ ਸੀ ਕਿ ਤੇਰੀ ਸੋਚ ਹੋਣੀ ਹੈ। ਬਾਬਾ ਜੀ ਕਹਿੰਦੇ ਉਹ ਵਹਿਸ਼ੀ ਹੋਇਆ ਪਿਆ ਸੀ ਅਗਲਾ। ਮੈਂ ਕਿਹਾ ਨਹੀਂ ਯਾਰ, ਸ਼ਰੀਫ ਆਦਮੀ ਲੱਗਦਾ। ਬਾਬਾ ਜੀ ਕਹਿੰਦੇ ਯਾਰ ਸਾਰੇ ਸ਼ਰੀਫ ਲੱਗਦੇ ਨੇ, ਹਾਂ ਹੁੰਦਾ ਕੋਈ ਨਹੀਂ। ਉਹ ਭਾਜੀ ਇਹਨਾਂ ਦੇ ਤੇ ਟੂਰ ਬੜੇ ਹੁੰਦੇ ਸੀ, ਕਦੀ ਅਮਰੀਕਾ ਜਾ ਰਹੇ ਨੇ ਇਕੱਠੇ, ਕਦੀ ਲੰਡਨ ਜਾ ਰਹੇ ਨੇ, ਕਦੀ ਇੰਗਲੈਂਡ 'ਚ ਘਰ ਵੀ ਲਿਆ। ਹਾਂ ਆਹ ਸਾਰਾ ਕੁਛ ਹਿਸਾਬ। ਮੈਂ ਕਿਹਾ ਬਾਬਾ ਜੀ ਇੰਨੀ ਖਬਰਾਂ ਤੁਹਾਨੂੰ ਕਿਵੇਂ? ਬਾਬਾ ਜੀ ਕਹਿੰਦੇ ਯਾਰ ਅੰਦਰ ਦੀ ਖਬਰਾਂ ਹੁੰਦੀਆਂ। ਹਾਂ ਇਹਦਾ ਤਾਂ ਸ਼ੁਰੂ ਤੋਂ ਨੂਨ ਲੀਗ ਦੇ ਨਾਲ ਬੜਾ ਤਾਲੁਕ ਆ। ਹਾਂ ਉਹ ਤਾਂ ਫਿਰ ਜਿਹੜਾ ਨਾ ਆਹਿਸਤਾ ਆਹਿਸਤਾ ਜਿਹੜਾ ਨਾ ਉਹ ਕੰਮ ਜਿਹੜਾ ਨਾ ਖ਼ਤਮ ਹੋਇਆ। ਮੈਂ ਕਿਹਾ ਬਾਬਾ ਜੀ ਕਿਵੇਂ ਖ਼ਤਮ ਹੋਇਆ? ਬਾਬਾ ਜੀ ਕਹਿੰਦੇ ਯਾਰ ਉਹਦੇ ਖਗਾਨ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਕਿ ਬਈ ਗੇਮ ਖਿੱਚੀ ਪਈ ਹੈ ਇਹਨੇ। ਹਾਂ ਇਹ ਕਿਤੇ ਵਿਆਹ ਹੀ ਨਾ ਕਰ ਲਵੇ। ਉਹ ਬਾਬਾ ਜੀ ਕਹਿੰਦੇ ਉਹਨੂੰ ਨਾ ਰੋਕਿਆ ਜਾਂਦਾ ਤਾਂ ਉਹਨੇ ਕਰ ਲੈਣਾ ਸੀ। ਹਾਂ ਲੇਕਿਨ ਮੁਹੱਬਤ ਸੱਚੀ ਕੀਤੀ ਉਹਨੇ, ਸਬੂਤ ਵੀ ਦਿੱਤਾ ਉਹਦਾ। ਮੈਂ ਕਿਹਾ ਬਾਬਾ ਜੀ ਰਹਿਣ ਦਿਓ, ਐਵੇਂ ਸੈਂਸਰ ਹੋ ਜਾਏਗਾ ਕੰਮ ਅੱਗੇ, ਸਬੂਤ ਦੀ ਗੱਲ ਆਈ ਤੇ। ਬਰਾ ਰੇਸ਼ਮ ਤੁਹਾਨੂੰ ਪਤਾ ਕਿ ਉਹ ਨਾਲ ਨਾਲ ਹੁੰਦੀ ਹੈ, ਔਰ ਚਾਰ ਚਾਂਦ ਮਹਿਰ ਰੇਸ਼ਮ ਨੱਚੇਗੀ ਵੀ ਉੱਥੇ। ਬਾਬਾ ਜੀ ਕਹਿੰਦੇ ਰੇਸ਼ਮ ਕੀ ਉੱਥੇ ਤੇ ਮਾਈ ਵੀ ਨੱਚੇਗੀ। ਮੈਂ ਕਿਹਾ ਨਹੀਂ ਬਾਬਾ ਜੀ ਉਹ ਕਿਉਂ? ਬਾਬਾ ਜੀ ਕਹਿੰਦੇ ਮਹਿਮਾਨੇ ਖਸੂਸੀ ਕੌਣ ਆ ਤੁਸੀਂ ਅੰਦਾਜ਼ਾ ਕਰੋ। ਮੈਂ ਕਿਹਾ ਬਾਬਾ ਜੀ ਕੌਣ? ਬਾਬਾ ਜੀ ਕਹਿੰਦੇ ਉਹੀ ਰਸ਼ਕੇ ਕਮਰ ਆਏ, ਓਏ ਰਸ਼ਕੇ ਕਮਰ ਆਏ ਔਰ ਮਾਈ ਉੱਥੇ ਨਾ ਸ਼ਰਮਾਏ ਤੇ ਮਾਈ ਉੱਥੇ ਨਾ ਭੰਗੜੇ ਪਾਏ। ਇਹ ਕਿਵੇਂ ਹੋ ਸਕਦਾ? ਮੈਂ ਕਿਹਾ ਉਹ ਬੜੀਆਂ ਰੰਗਾ ਰੰਗ, ਇਹਦਾ ਮਤਲਬ ਹੈ ਕਿ ਫੇਰ ਹਿਸਾਬ ਕਿਤਾਬ ਉਹੀ। ਬਾਬਾ ਕਹਿੰਦੇ ਉਹੀ ਰਾਤ ਨੂੰ ਮਹਿਫਿਲ ਸਜੇਗੀ। ਹਾਂ ਉੱਥੇ ਜਨਾਬ ਜਿੱਦਾਂ ਉਹ ਮੇਲਾ ਮਵੇਸ਼ੀਆਂ ਦੇ ਹਿਸਾਬ ਕਿਤਾਬ ਲਾਇਆ ਸੀ ਉਹ ਹਸਨ ਕੋਟਲ ਸ਼ੋਅ ਅਤੇ ਉਹ ਚੁਲਿਸਤਾਨ 'ਚ ਪਾਪੀ ਚੁੱਲੂ ਵਾਲਾ ਹਿਸਾਬ, ਉਵੇਂ ਆ 14 ਅਗਸਤ ਵਾਲਾ ਹਿਸਾਬ ਹੋਏਗਾ। ਇੱਕ 14 ਅਗਸਤ ਮਨਾਈ ਜਾਏਗੀ ਸਭ ਦੇ ਨਾਲ। ਮੈਂ ਕਿਹਾ ਬਿਲਕੁਲ ਜ਼ਬਰਦਸਤ ਬਾਬਾ ਜੀ। ਅਤੇ ਦੂਸਰੀ ਬਾਬਾ ਕਹਿੰਦੇ ਦੂਜੀ ਇੱਕ ਦੂਜੇ ਨਾਲ ਮਨਾ ਲੈਣਗੇ ਕਿਤੇ ਓਲੇ ਹੋ ਕੇ। ਮੈਂ ਓਲੇ ਕਿੱਥੇ ਹੋਣਾ? ਬਾਬਾ ਕਹਿੰਦੇ ਉਹ ਡੱਡੂ ਨੂੰ ਪਤਾ, ਕਿਉਂਕਿ ਇਹੋ ਜਿਹੀ ਅਰੇਂਜਮੈਂਟ ਡੱਡੂ ਹੀ ਕਰਵਾਉਂਦਾ। ਡੱਡੂ ਕੋ ਬੜੇ ਰਾਜ਼ ਆ। ਹਾਂ ਡੱਡੂ ਨੂੰ ਕੋਈ ਆਮ ਚੀਜ਼ ਨਾ ਸਮਝੋ, ਅਤੇ ਉਹ ਡੱਡੂ ਸ਼ੱਡੂ ਕਰਵਾਏਗਾ। ਖੈਰ ਇਹ ਰੰਗਾ ਰੰਗ ਤਕਰੀਬਾਂ ਜਿਹੜੀਆਂ ਪੰਜਾਬ 'ਚ ਹੋ ਰਹੀਆਂ, ਔਰ ਜਿਹੜੇ ਸਿੰਧ 'ਚ ਕੀ ਹੋ ਰਿਹਾ ਉਹ ਯਾਰ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ। ਇੱਦਾਂ ਦਾ ਮਸਖਰਾ ਜਿਹੜਾ ਸਿੰਧ ਦਾ ਗਵਰਨਰ ਨੇ ਲਾਇਆ, ਉਹ ਭਈਆ ਕੀ ਹਰਕਤਾਂ ਕਰ ਰਿਹਾ ਦੇਖੋ ਜ਼ਰਾ। ਉਹ ਭਈਆ ਲੱਗਦਾ ਤੁਹਾਨੂੰ ਕਿਤੋਂ ਲੱਗਦਾ ਕਿ ਇਹ ਗਵਰਨਰ ਹੈ ਸਿੰਧ ਦਾ? ਉਹ ਬਈ ਯਕੀਨ ਕਰੋ ਇਹ ਤਾਂ ਇਨਸਾਨ ਨਹੀਂ ਲੱਗਦਾ, ਲੱਗਦਾ ਕਿਸੇ ਖੋਤੀ ਦਾ ਬੱਚਾ ਉੱਥੇ ਭੰਗੜੇ ਪਾਉਣ ਡਿਆ ਬਗੈਰਤ ਆਦਮੀ। ਉਹ ਯਾਰ ਆ ਕਿੱਦਾਂ ਦੇ ਲੋਕ ਇਹਨਾਂ ਨੇ ਮੁਸੱਲਤ ਕੀਤੇ ਹੋਏ ਸਾਡੇ 'ਤੇ, ਯਕੀਨ ਕਰੋ। ਅਸੀਂ ਪੰਜਾਬ ਨੂੰ ਲਾਉਂਦੇ ਹਾਂ, ਉਧਰ ਸਿੰਧ 'ਤੇ ਵੀ ਉਹਨਾਂ ਨੇ ਇੱਦਾਂ ਇੱਕ ਜੀਬੋ ਗਰੀਬ ਬਗੈਰਤ ਔਰ ਡਸ਼ਕਰਾ 2 ਨੰਬਰ ਦਗੜ ਦੱਲਾ ਜਿਹਾ ਹੈ ਨਾ ਉਹ ਮੁਸੱਲਤ ਕੀਤਾ। ਨਾ ਉਹਦਾ ਅਕਲ ਆ ਨਾ ਮੱਤ ਆ, ਨਾ ਇੱਦਾਂ ਦੀਆਂ ਹਰਕਤਾਂ ਕਰਦਾ। ਹਾਂ ਉਹ ਯਕੀਨ ਕਰੋ ਕੰਪਨੀਆਂ ਦੇ ਬੜੇ ਖੁਸ਼ ਹੁੰਦੇ ਨੇ, ਬੜੇ ਖੁਸ਼ ਹੁੰਦੇ ਆ। ਉਹਨਾਂ ਕਹਿੰਦੇ ਦੇਖ ਇਹ ਹਰਾਮਜ਼ਾਦਾ ਅਸੀਂ ਲਾਇਆ ਇੱਥੇ ਚਵਲਾ ਮਾਰਨ ਡਿਆ। ਉਹ ਖੁਸ਼ ਹੁੰਦੇ ਚਵਲਾਂ ਦੇ। ਉਹ ਕਹਿੰਦੇ ਆ ਕੌਮ ਜਿਹੜੀ ਨਾ ਇਹਨੂੰ ਇੰਟਰਟੇਨਮੈਂਟ ਚਾਹੀਦੀ ਆ। ਹਾਂ ਇੱਦਾਂ ਦੇ ਮਸਕਰੇ ਲਾ ਦਿਓ ਹਰ ਪਾਸੇ। ਹਾਂ ਉਹ ਮਸਕਰੇ ਜਿਹੜੇ ਨੇ ਨਾ ਉਹ ਇੱਦਾਂ ਦੀਆਂ ਹਰਕਤਾਂ ਕਰਕੇ ਹਾਂ ਉਹ ਆਵਾਮ ਨੂੰ ਆਪਣੇ ਪਿੱਛੇ ਲਾਈ ਰੱਖਾਂਗੇ ਅਤੇ ਅਸੀਂ ਉੱਧਰ ਡਾਲਰ ਵਾਲੀ ਜੰਗ ਲੜਦੇ ਰਹਾਂਗੇ। ਆਹ ਸਾਰਾ ਰੌਲਾ ਵਾ। ਅੱਜ ਜਿਹੜੀ ਡਾਲਰ ਦੀ ਜੰਗ ਸ਼ੁਰੂ ਕੀਤੀ ਹੈ ਨਾ ਉਹਦੇ 'ਤੇ ਧਿਆਨ ਹਟਾਉਣਾ ਵੀ ਆ। ਇਸ ਕਰਕੇ ਰੰਗਾ ਰੰਗ ਤਕਰੀਬਾਤ ਇੱਦਾਂ ਦੇ ਮਸਕਰੇ ਜਿਹੜੇ ਨਾ ਉਹ ਛੱਡੇ ਹੋਏ ਆ ਗਵਰਨਰ ਵਰਗੇ। ਅਤੇ ਬਾਕੀ ਜਿਹੜੇ ਮਸਕਰੇ ਹਕੂਮਤ 'ਚ ਬੈਠੇ ਸਿੰਧ ਉਹ ਵੀ ਸਭ ਤੋਂ ਵੱਡੇ ਬੇਗੈਰਤ ਆ। ਸਭ ਖਾਮੋਸ਼ ਆ, ਸਭ ਇਸੇ ਧੰਦੇ 'ਚ ਲੱਗੇ ਹੋਏ ਆ। ਜਿਸ ਪਾਸੇ ਉਹਨਾਂ ਨੂੰ ਲਾ ਦਿਓ ਉੱਧਰ ਲੱਗੇ ਹੋਏ ਆ। ਔਰ ਇਸ ਬਗੈਰਤ ਨੇ ਤਾਂ ਹੁਣ ਕਹਿ ਵੀ ਦਿੱਤਾ ਕਿ ਬਈ ਤੁਸੀਂ ਵੋਟ PTI ਵਾਲਿਆਂ ਨੂੰ ਇਮਰਾਨ ਖਾਨ ਨੂੰ ਵੋਟ ਨਾ ਪਾਇਆ ਜੇ, ਕਿਉਂਕਿ ਤੁਸੀਂ ਪਹਿਲੇ ਵੀ ਪਾਇਆ ਸੀ। ਅਤੇ ਉਹ ਨਿੱਕ ਕੀ ਕਹਿੰਦਾ ਸੁਣੋ ਜ਼ਰਾ। तो आप सोच कर वोट देना। मैं ये नहीं कह रहा कि नहीं देना, देना है तो दे भी देना, क्या फर्क पड़ता है? पहले भी दिया था, निकला नहीं तो क्या हुआ? है? सही या गलत? अब समझ में ਅੰਦਾਜ਼ਾ ਕਰੋ ਯਾਰ। ਉਹ ਖੁੱਲੇ ਆਮ ਸਰੇਆਮ ਕਹਿ ਰਿਹਾ ਕਿ ਬਈ ਤੁਸੀਂ ਪਾਓਗੇ ਤਾਂ ਨਿਕਲਣਾ ਨਹੀਂ। ਹਾਂ ਜਿੱਦਾਂ ਪਹਿਲੇ ਚੋਰੀ ਕੀਤੇ ਉਹਦਾ ਫੇਰ ਚੋਰੀ ਕਰ ਲਾਂਗੇ। ਉਹ ਬਈ ਚੋਰਾਂ ਤੋਂ ਸਾਨੂੰ ਇਹੀ ਉਮੀਦ ਆ। ਹਾਂ ਚੋਰਾਂ ਨੇ ਪਹਿਲੇ ਵੀ ਚੋਰੀ ਕੀਤਾ ਇਲੈਕਸ਼ਨ, ਹੁਣ ਵੀ ਕਰਨਗੇ। ਤਾਂ ਹੀ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕਿਹਾ ਕਿ ਬਈ ਇਲੈਕਸ਼ਨਾਂ ਦਾ ਬਾਈਕਾਟ, ਜਦ ਤੱਕ ਕੁੱਤੀ ਰਜੀਮ ਸਾਡੇ 'ਤੇ ਮੁਸੱਲਤ ਆ ਨਾ ਅਸੀਂ ਇਲੈਕਸ਼ਨ ਲੜਨਾ ਕੋਈ ਨਹੀਂ। ਹਾਂ ਅਸੀਂ ਇਹਨਾਂ ਦਾ ਬਾਈਕਾਟ ਹੀ ਕਰਾਂਗੇ। ਇਹੋ ਜਿਹੀ ਬਗੈਰਤੀ ਔਰ ਖੁੱਲ੍ਹਾ ਤਸਲੀਮ ਕਰ ਰਿਹਾ ਹੁਣ। ਤਾਂ ਇੱਦਾਂ ਦੇਖੋ, ਬਲਕਿ ਇਸ ਤੋਂ ਥੋੜ੍ਹੀ ਜਿਹੀ ਕੰਪਨੀ ਵੀ ਯਰਕੀ ਹੋਣੀ ਆ ਕਿ ਭਈਆ ਮਸਕਰਾ ਸਾਨੂੰ ਹੀ ਸਿੱਧਾ ਹੋ ਗਿਆ।
ਸਾਨੂੰ ਮਰਵਾਏਗਾ। ਉਹਨਾਂ ਨੂੰ ਕੋਈ ਫਿਕਰ ਨਹੀਂ, ਕੋਈ ਹਿਸਾਬ ਕਿਤਾਬ ਨਹੀਂ। ਆਹ ਜਿਹੀਆਂ ਬਗੈਰਤੀਆਂ ਜਿਹੜੀਆਂ ਨੇ ਉੱਥੇ ਹੋ ਰਹੀਆਂ, ਔਰ ਇੰਨੀ ਬਗੈਰਤੀ, ਇੰਨੀਆਂ ਚਵਲਾਂ ਦੇ ਵਿੱਚ ਉਹਨਾਂ ਦਾ ਨਾਂ ਨਾ ਲਿਆ ਜਾਏ ਜਿਹੜੇ PTI ਦੇ ਵਿੱਚ ਚਵਲ ਮਾਰ ਰਹੇ ਨੇ, ਜਿਹੜੇ PTI ਦੇ ਵਿੱਚ ਘੁਸ ਬੈਠੇ ਨੇ। ਆ ਵੀ ਨਾ ਇਨਸਾਫੀ ਹੋਣੀ ਆ, ਕਿਉਂਕਿ ਜੋ ਬਗੈਰਤੀ ਆ ਕੀਤੀ ਹੈ ਨਾ ਇਹਨੇ, ਆ ਬਜ਼ੁਰਗ ਆਦਮੀ ਨੇ, ਆ ਆਜ਼ਮ ਸਵਾਤੀ ਉਰਫ ਭਾ ਬਸ਼ੀਰ, ਬਈ ਬਹੁਤ ਵੱਡਾ ਐਕਟਰ ਆ ਜੀ, ਯਕੀਨ ਕਰੋ ਇਸ ਤੋਂ ਵੱਡਾ ਐਕਟਰ ਕੋਈ ਜੰਮਿਆ ਨਹੀਂ ਹੋਣਾ ਕਿਸੇ ਮਾਂ। ਇੰਨਾ ਕੁ ਵੱਡਾ ਫਨਕਾਰ ਹੈ, ਇੰਨਾ ਕੁ ਵੱਡਾ ਫਨਕਾਰ, ਤੁਹਾਡੀ ਸੋਚ ਹੋਣੀ। ਹਾਂ, ਬਹੁਤ ਵੱਡਾ ਫਨਕਾਰ ਹੈ। ਇਹਦੀਆਂ ਫਨਕਾਰੀਆਂ ਹੁਣ ਸਾਨੂੰ ਸਮਝ ਆ ਰਹੀਆਂ। ਹਾਂ, ਕਿ ਜੋ ਡਰਾਇਆ ਗਿਆ PTI ਨੂੰ ਇਸ ਫਨਕਾਰ ਦੇ ਜੋ ਨਾ ਤਵੱਸਤ ਨਾਲ ਇਹਨੂੰ ਸਾਹਮਣੇ ਲਿਆ ਕੇ ਇਹਦੀਆਂ ਚੀਖੋ ਪੁਕਾਰ ਸੁਣਵਾ ਕੇ ਬਾਕੀਆਂ ਨੂੰ ਡਰਾ ਕੇ ਪਾਰਟੀ ਛੁਡਵਾਈ ਗਈ, ਉਹ ਹੁਣ ਸਾਨੂੰ ਸਮਝ ਆ ਰਿਹਾ ਕਿ ਬਈ ਇਹਦੀਆਂ ਹਰਕਤਾਂ ਦੇਖੋ। ਇਮਰਾਨ ਖਾਨ ਨੇ ਕਿਹਾ ਸੀ, ਕੀ ਕਿਹਾ ਸੀ, 5 ਅਗਸਤ ਨੂੰ ਪਹਿਲਾ ਇhtਜਾਜ ਤੇ ਦੂਜਾ ਬਾਹਰ ਨਿਕਲਣਾ ਇhtਜਾਜ ਹੀ ਹੈ ਨਾ ਜੀ। ਸਾਡੇ ਵਾਸਤੇ ਕਾਹਦੀ ਆਜ਼ਾਦੀ ਹੈ ਕਿ ਬਈ ਆਜ਼ਾਦੀ ਤਾਂ ਇਹਨਾਂ ਚੋਰਾਂ ਲੁਟੇਰਿਆਂ ਵਾਸਤੇ ਹੈ ਕਿ ਜਿੰਨੀ ਮਰਜ਼ੀ ਲੁੱਟ ਮਾਰ ਕਰਨ, ਦੰਦਨਾਉਂਦੇ ਫਿਰਨ, ਡਕੈਤੀਆਂ ਮਾਰਨ, ਕਤਲੋ ਗਾਰਤ ਕਰਨ, ਆਇਨ ਤੇ ਸ਼ਬ ਖੂਨ ਮਾਰਨ, ਇਹਨਾਂ ਲਈ ਆਜ਼ਾਦੀ ਹੈ ਸਾਰੀ। ਸਾਡੀ ਆਜ਼ਾਦੀ ਕਿਹੜੀ ਆ, ਫੜ ਕੇ ਗੋਲੀਆਂ ਮਾਰਨ, ਸਾਨੂੰ ਫੜਨ ਅੰਦਰ ਕਰ। ਮੁਰਸ਼ਿਦ ਇਮਰਾਨ ਅਹਿਮਦ ਖਾਨ ਨੇ ਅੱਜ ਨੇ ਕਿਹਾ ਸੀ ਕਿ 14 ਅਗਸਤ ਨੂੰ ਬਾਹਰ ਨਿਕਲਣਾ ਕੌਮ ਨੇ ਇਸ ਫਸਤਾਈਅਤ ਦੇ ਖਿਲਾਫ। ਹਾਂਜੀ, ਇਹ ਸਾਰੀ ਜਿੰਨਾ ਵੀ ਜ਼ੁਲਮ ਜਬਰ ਬਰਬਰੀਅਤ ਹੋ ਰਹੀ ਹੈ ਇਹਦੇ ਖਿਲਾਫ ਬਾਹਰ ਨਿਕਲਣਾ ਹੈ। ਔਰ ਇਹ ਆਇਆ ਭਾ ਬਸ਼ੀਰ ਬਾਹਰ ਨਿਕਲ ਕੇ, ਔਰ ਇਹ ਕੀ ਕਹਿ ਰਿਹਾ, ਇਹ ਕਹਿ ਰਿਹਾ ਜਨਾਬ ਕਿ ਖਬਰਦਾਰ 14 ਅਗਸਤ ਨੂੰ ਕੋਈ ਇhtਜਾਜ ਨਹੀਂ ਹੋਣਾ। ਜਿਹੜਾ 14 ਅਗਸਤ ਨੂੰ ਇhtਜਾਜ ਦੀ ਗੱਲ ਕਰੇਗਾ ਉਹ PTI ਦਾ ਨਹੀਂ ਹੈ, PTI ਤੋਂ ਫਾਰਗ ਹੈ। ਇਹਦਾ ਮਤਲਬ ਹੈ ਇਮਰਾਨ ਖਾਨ ਨੂੰ PTI ਤੋਂ ਬਾਹਰ ਕੱਢੂਗਾ। ਬਈ ਮੁਰਸ਼ਿਦ ਨੇ ਤੇ ਕਿਹਾ ਬਈ ਐਸਾ ਬੇਗੈਰਤ ਆਦਮੀ ਹੈ, ਕੋਟ ਪੈਂਟ ਟਾਈ ਪਾ ਕੇ, ਇਹਦਾ ਹੁਲੀਆ ਦੇਖੋ। ਜਾ ਕੇ ਉੱਥੇ ਸੈਨੇਟਰ ਦਾ ਹਲਫ ਚੁੱਕ ਰਿਹਾ ਹੈ, ਔਰ ਉੱਥੇ ਜਾ ਕੇ ਜਿਹੜਾ ਨਾ ਆਪਣਾ ਮਨ ਮੌਜੀ ਜਿਨ੍ਹਾਂ ਨੇ ਇਹਨੂੰ ਸੈਂਟਰ ਬਣਵਾਇਆ, ਹਾਂ ਮੇਰਾ ਨਹੀਂ ਖਿਆਲ ਖਾਨ ਨੇ ਬਣਵਾਇਆ, ਇਹ ਖਾਨ ਨੇ ਤਾਂ ਮੁਸ਼ਾਵਰਤ ਵੀ ਨਹੀਂ ਹੋਈ, ਇਹਨੂੰ ਜਿਨ੍ਹਾਂ ਨੇ ਬਣਵਾਇਆ ਉਹਨਾਂ ਦੀ ਬੋਲੀ ਬੋਲਿਆ। ਇਹੋ ਜਿਹੀਆਂ ਚਵਲਾਂ ਆ ਕੇ ਮਾਰੇ, ਹਾਂ, ਔਰ ਅਸੀਂ ਜਿਹੜਾ ਨਾ ਉਹ ਸਹਿ ਜਾਈਏ, ਇਹੋ ਜਿਹੀਆਂ ਚਵਲਾਂ ਅਸੀਂ ਬਰਦਾਸ਼ਤ ਹਜ਼ਮ ਕਰ ਜਾਈਏ। ਇਹ ਨਹੀਂ ਹੋਣ ਲੱਗਾ ਭਾ ਬਸ਼ੀਰ, ਇੰਜ ਨਹੀਂ। ਹਾਂ, ਆ ਜਿਹੜੀ ਤੇਰੀ ਫਨਕਾਰੀ ਔਰ ਜਿਹੜੀ ਤੇਰੀ ਅਦਾਕਾਰੀ ਹੈ ਨਾ, ਕਬਰ 'ਚ ਤੇਰੀਆਂ ਲੱਤਾਂ ਨੇ, ਹੈਂ, ਔਰ ਕੰਪਨੀ ਦਾ ਤੂੰ ਟਾਊਟ ਬਣਿਆ, ਇਹ ਬਗੈਰਤੀ ਕਰ ਰਿਹਾ, ਬੇਸ਼ਰਮੀ ਕਰ ਰਿਹਾ। ਕੋਈ ਹਯਾ ਨੂੰ ਹੱਥ ਮਾਰ। ਆਪਣੇ ਲੀਡਰ ਦੀ ਸੋਚ ਦੀ ਵਜ੍ਹਾ ਤੋਂ ਤੂੰ ਸੈਨੇਟਰ ਬਣਿਆ ਬਗੈਰਤਾ, ਹਾਂ, ਜਿਹਦੀ ਪਾਰਟੀ ਨੇ ਤੈਨੂੰ ਵੋਟ ਦਿੱਤੇ ਨੇ, ਲੇਕਿਨ ਉਹਦੀ ਗੱਲ ਨੂੰ ਪਿੱਛੇ ਧਕੇਲ ਕੇ ਤੇ ਕਹਿ ਰਿਹਾ ਜੀ ਕਿ ਕੋਈ ਇhtਜਾਜ ਨਹੀਂ। ਕੋਈ ਇਹ ਖੁਸ਼ ਹੈ ਨਾ, ਇਹ ਕੰਪਨੀ ਦੇ ਨਾਲ ਜਿਹੜਾ ਰਲਿਆ ਨਾ ਤੁਹਾਨੂੰ ਖੁਸ਼ ਨਜ਼ਰ ਆਏਗਾ, ਉਹ ਮੌਜ ਮਸਤੀ ਮੇਲੇ ਔਰ ਜਸ਼ਨ ਮਨਾਉਂਦਾ ਨਜ਼ਰ ਆਏਗਾ, ਬਗੈਰਤ ਆਦਮੀ। ਔਰ ਜਾਂਦੇ ਹੋਏ ਤੁਹਾਨੂੰ ਮੈਂ ਇੱਕ ਬਾਬਾ ਜੀ ਦੀ ਜਿਹੜੀ ਨਾ ਉਹ ਇੱਕ ਮੈਂ ਨਜ਼ਮ ਸੁਣਾ ਦਿਆਂ। ਆ ਬਾਬਾ ਜੀ ਮੇਰੇ ਬਾਬਾ ਜੀ ਨਹੀਂ, ਅੱਜ ਦੂਜੇ ਬਾਬਾ ਜੀ ਆ, ਅਸਲੀ ਵਾਲੇ ਮੇਰੇ ਬਾਬਾ ਜੀ ਅਸਲੀ ਵਾਲੇ ਆ, ਹਾਂ, ਲੇਕਿਨ ਇਹ ਜ਼ਿਆਦਾ ਅਸਲੀ ਨੇ ਕਿਉਂਕਿ ਅੱਜ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ, ਮੈਂ ਦੁਆ ਕਰ ਰਿਹਾ ਕਿ ਅੱਲਾ ਇਹਨਾਂ ਦੀ ਖੈਰ ਕਰੇ। ਇਹ ਹੁਣ ਚੁੱਕੇ ਨਾ ਜਾਣ ਕਿਤੇ ਬਾਬਾ ਜੀ ਇਸ ਉਮਰ ਦੇ ਵਿੱਚ, ਲੇਕਿਨ ਉਹਨਾਂ ਨੇ ਜੋ ਕਹਿ ਦਿੱਤਾ ਨਾ, ਯਕੀਨ ਕਰੋ ਆ ਸੁਨਹਿਰੀ ਹਰਫਾਂ ਨਾਲ ਨਾ ਕਿਤੇ ਬਿਹਤਰੀਨ ਤਾਰੀਖਦਾਨ ਜਿਹੜਾ ਲਿਖ ਰਿਹਾ ਉਹਨੂੰ ਇਹ ਲਿਖਣੇ ਚਾਹੀਦੇ ਨੇ ਲਫ਼ਾਜ਼ ਜੋ ਹੈ ਬਾਬਾ ਜੀ ਨੇ ਕਹਿ ਦਿੱਤਾ। ਕਮਾਲ ਕਰ ਦਿੱਤਾ। ਕੀ ਗੱਲ ਕੀਤੀ ਆ, ਕੀ ਨਜ਼ਮ ਕਹੀ ਆ, ਜ਼ਰਾ ਸੁਣੋ। आसिम मुनीर कौम दी हर गई है तकदीर, पूरा मुल्क लीरो लीर, मेरा रब सोहना इंसाफ करे। नाए हाफिज नाए पीर, तारीख दी भयानक है तस्वीर, बेइंसाफ ते बेज़मीर, मेरा रब सोहना इंसाफ करे। मन मर्जी दे लोग जिताए गए, मैंडेट लुट के चोर बिल्हाए गए। वो तहु ते आख्या नवाज शरीफ, आसिम मुनीर होवे आर्मी चीफ, कट्ठे थी गए न सारे खबीस, मेरा रब सोहना इंसाफ करे। ओ बल्ले ओ बाबा तेरे कमाल कर देता। ओ ना है हाफिज ना है पीर, कमाल है वे जर्नल असम्बली।
ਕਮਾਲ ਕਰ ਦਿੱਤਾ, ਅਖੀਰ ਕਰ ਦਿੱਤੀ। ਹਾਂ, ਬੱਲੇ ਬੱਲੇ ਕਰਾ ਦਿੱਤੀ। ਔਰ ਬਾਬਾ ਜੀ ਫਰਮਾਉਂਦੇ ਨੇ ਕਿ ਬਈ ਇਹ ਬਾਬੇ ਦਾ ਕੋਈ ਤਾਲੁਕ ਡੱਡੂ ਨਾਲ ਤੇ ਨਹੀਂ। ਬਾਬਾ ਜੀ ਤੁਹਾਨੂੰ ਆਪਣੀ ਤਾਈ ਬਾਬਾ ਜੀ ਕਹਿੰਦੇ ਮੈਨੂੰ ਖਤਰਾ ਲਾਹਕ ਹੋ ਜਾਂਦਾ। ਹਾਂ, ਇੱਦਾਂ ਦੇ ਬਾਬੇ, ਇੱਦਾਂ ਦੀਆਂ ਨਜ਼ਮਾਂ ਕਹਿ ਕੇ ਇਹ ਜਿਹੜੇ ਚੁੱਕੇ ਜਾਂਦੇ ਆ, ਫਿਰ ਚੁੱਕੇ ਜਾਂਦੇ ਆ ਤੇ ਫਿਰ ਡੱਡੂ ਉਹਨਾਂ ਦੀ ਜ਼ਮਾਨਤ ਕਰਾਉਂਦਾ ਫਿਰਦਾ। ਇਹ ਨਾ ਹੋਵੇ ਕਿਉਂਕਿ ਚੱਕਰ ਹੋਵੇ। ਮੈਂ ਕਹਿੰਦਾ ਕੋਈ ਚੱਕਰ ਬੇਫਿਕਰ ਹੋ ਜਾ। ਹਾਂ, ਡੱਡੂ ਤੁਹਾਡਾ ਹੀ ਹੈ ਔਰ ਤੁਹਾਡਾ ਹੀ ਰਹੇਗਾ। ਕੀ ਸਮਝ